ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। 231 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਹ ਪਹਿਲਾਂ ਹੀ 231 ਦਿਨਾਂ ਤੋਂ ਲਾਕਡਾਊਨ ਸੀ, ਹੁਣ ਇਸ ਦੇ ਉੱਪਰ ਡਬਲ ਲਾਕਡਾਊਨ ਹੋ ਗਏ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਜੋ ਕਸ਼ਮੀਰੀ ਵਿਦਿਆਰਥੀ ਨੇ ਬੰਗਲਾਦੇਸ਼ ਦੀ ਸਰਹੱਦ ਤੇ ਫਸੇ ਹੋਏ ਨੇ। ਜੋ ਕਸ਼ਮੀਰ ਦੇ ਵਿੱਚ ਬਾਹਰੋਂ ਜੋ ਵਿਦਿਆਰਥੀ ਆ ਰਹੇ ਨੇ ਉਹਨਾਂ ਨਾਲ ਹਰਾਸ ਕੀਤਾ ਜਾ ਰਿਹਾ, ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਇਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਇਸੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀ ਔਰ ਤੁਹਾਡੀਆਂ ਲਿਖਤਾਂ ਵੀ ਸਾਂਝੀਆਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰੀਆਂ ਦੀ ਮੁਸੀਬਤ ਹਰ ਰੋਜ਼ 24 ਘੰਟੇ ਬਾਅਦ ਅਸੀਂ ਪ੍ਰੋਗਰਾਮ ਕਰਦੇ ਹਾਂ, ਇੱਕ ਦਿਨ ਵਧਿਆ ਹੁੰਦਾ। ਪਰ ਹੁਣ ਜਿਹੜੀਆਂ ਖਬਰਾਂ ਉਹਨਾਂ ਦੇ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਕਿ ਕਿਸ ਲੈਵਲ ਦੇ ਉੱਤੇ ਉਹਨਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ, ਧੱਕਾ ਹੋ ਰਿਹਾ। ਔਰ ਇਹ BBC ਦੀ ਖਬਰ ਹੀ ਮੈਂ ਸਾਂਝੀ ਕਰਾਂਗਾ ਔਰ ਉਹਦੀ ਹੈਡਲਾਈਨ ਹੈ ਕਿ ਭਾਰਤ ਬੰਗਲਾਦੇਸ਼ ਸੀਮਾ ਦੇ ਉੱਤੇ 50 ਤੋਂ ਜ਼ਿਆਦਾ ਕਸ਼ਮੀਰੀ ਸਟੂਡੈਂਟ ਫਸੇ ਔਰ ਇਹਨਾਂ ਜਿਹੜੀ ਹੈ ਨਾ 100 ਤੋਂ ਜ਼ਿਆਦਾ। ਹੁਣ 100 ਦੇ ਵਿੱਚ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੈ ਕਿ ਆਲਮੋਸਟ ਅੱਧੇ ਲੜਕੇ ਨੇ, ਅੱਧੀਆਂ ਲੜਕੀਆਂ ਨੇ। ਔਰ ਇਹ ਬੈਨਾਪੋਲ ਪੈਟਰੋਪੋਲ ਬਾਰਡਰ ਚੈੱਕ ਪੋਸਟ ਹੈ ਜਿੱਥੇ 100 ਦੇ ਕਰੀਬ ਕਸ਼ਮੀਰੀ ਸਟੂਡੈਂਟ ਫਸੇ ਨੇ ਔਰ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਕਰਨਾ ਹੈ। ਇਹ ਜਿਹੜੇ ਸਟੂਡੈਂਟ ਨੇ ਮੈਡੀਕਲ ਦੇ ਸਟੂਡੈਂਟ ਨੇ, ਢਾਕਾ ਯੂਨੀਵਰਸਿਟੀ ਦੇ ਵਿੱਚ ਢਾਕਾ ਦੇ ਮੈਡੀਕਲ ਕਾਲਜ ਪੜ੍ਹ ਰਹੇ ਸੀ ਔਰ ਉਹਨਾਂ ਨੇ ਜਿਹੜਾ ਉਹ ਭਾਰਤ ਆਉਣਾ ਚਾਹੁੰਦੇ ਨੇ ਆਪਣੇ ਪਰਿਵਾਰਾਂ ਦੇ ਵਿੱਚ ਇਹ ਸਾਰੇ ਮੁਸੀਬਤ ਦੇ ਪੀਰੀਅਡ। ਔਰ ਉਹਨਾਂ ਨੇ ਜਿਹੜਾ ਬੰਗਲਾਦੇਸ਼ ਅਥਾਰਟੀਜ਼ ਨੇ ਤਾਂ ਉਹਨਾਂ ਦਾ ਪਾਸਪੋਰਟ ਔਰ ਵੀਜ਼ਾ ਚੈੱਕ ਕਰਕੇ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ, ਪਰ ਭਾਰਤ ਦੀ ਪੋਰਟ ਅਥਾਰਟੀ ਨੇ ਉਹਨਾਂ ਨੂੰ ਲੈਣ ਤੋਂ ਨਾ ਕਰ ਦਿੱਤੀ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਜਿਹੜਾ BBC ਨੂੰ ਦੱਸਿਆ ਬੈਨਾਪੋਲ ਬੰਗਲਾਦੇਸ਼ ਪ੍ਰਸ਼ਾਸਨ ਨੇ ਕਿ ਵੀ ਅੱਧੇ ਮੈਡੀਕਲ ਸਟੂਡੈਂਟ ਨੇ, ਢਾਕਾ 'ਚ ਪੜ੍ਹ ਰਹੇ ਨੇ, ਅੱਧੇ ਲੜਕੇ ਨੇ, ਅੱਧੇ ਗਰਲ ਸਟੂਡੈਂਟਸ ਨੇ। ਔਰ ਇਹ ਬੰਗਲਾਦੇਸ਼ ਨੇ 16 ਮਾਰਚ ਨੂੰ ਕਰੋਨਾ ਵਾਇਰਸ ਦੇ ਕਾਰਨ ਆਪਣੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਬੰਦ ਕਰ ਦਿੱਤੀਆਂ ਸੀ ਔਰ ਭਾਰਤ ਨੇ 13 ਮਾਰਚ ਨੂੰ ਜਿਹੜਾ ਬਾਹਰਲਿਆਂ ਲਈ ਆਪਣੇ ਬਾਰਡਰਸ ਬੰਦ ਕਰ ਦਿੱਤੇ। ਔਰ ਹੁਣ ਵੈਸਟ ਬੰਗਾਲ ਦੇ ਵਿੱਚ ਪੂਰੀ ਤਰ੍ਹਾਂ ਲਾਕਡਾਊਨ ਹੈ ਔਰ ਇਹ ਭਾਰਤ ਨੇ ਇੱਕ ਪਾਸੇ ਉਹਨਾਂ ਨੇ ਕਿਹਾ ਜੀ ਉੱਥੇ ਹੀ ਰਹੋ ਆਪਣੇ ਹੋਸਟਲਾਂ 'ਚ। ਹੁਣ ਦੇਖੋ, ਕਿਸੇ ਵੀ ਦੇਸ਼ ਲਈ ਸਭ ਤੋਂ ਪਹਿਲਾਂ ਆਪਣੇ ਨਾਗਰਿਕ ਇੰਪੋਰਟੈਂਟ ਨੇ। ਇਹ ਬੱਚੇ ਇਕੱਲੇ ਜਿਹੜਾ ਨੂੰ ਉਹਨਾਂ ਦਾ ਪ੍ਰਬੰਧ ਕੌਣ ਕਰੇਗਾ ਔਰ ਜਿਹੜੇ ਇਸ ਕਿਸਮ ਦੇ ਲੰਬਾ ਵਕਤ ਕਿੰਨਾ ਵਕਤ ਲੱਗੇਗਾ ਉਹ ਆਪਣੇ ਘਰਾਂ ਜਾਣਾ ਚਾਹੁੰਦੇ ਨੇ। ਹੁਣ ਇਹੀ ਹਿੰਦੂ ਸਟੂਡੈਂਟ ਹੁੰਦੇ ਗੁਜਰਾਤ ਦੇ ਔਰ ਦੂਜੇ ਹੁੰਦੇ ਤਾਂ ਫਿਰ ਖਬਰ ਲੱਗਣ ਤੱਕ ਨਹੀਂ ਸੀ ਆਣਾ ਕਿ 100 ਸਟੂਡੈਂਟ ਫਸਿਆ ਹੋਇਆ। ਬੰਗਲਾਦੇਸ਼ ਨੇ ਕਿਹਾ ਜਾਓ, ਬਾਰਡਰ ਤੇ ਆ ਕੇ ਬੈਠੇ ਨੇ, ਉਹ ਕਹਿੰਦੇ ਨੇ ਅਸੀਂ ਵੜਨ ਨਹੀਂ ਦੇਣਾ। ਔਰ ਇੱਕ ਪਾਸੇ ਇਹ ਚੱਲ ਰਿਹਾ, ਸੋ ਜ਼ਾਹਰ ਹੈ ਕਿ ਇਹ ਡੈਲੀਬਰੇਟ ਹੈ। ਫਿਰ ਇਹ ਖਬਰ ਹੈ ਕਿ ਜੀ 2 MBBS ਸਟੂਡੈਂਟਸ ਬੁੱਕਡ ਫॉर ਕੰਸੀਲਿੰਗ ਟਰੈਵਲ ਹਿਸਟਰੀ। ਇਹ ਵੀ ਸ੍ਰੀਨਗਰ ਦੀ ਡੇਟ ਲਾਈਨ ਦੇ ਨਾਲ ਹੈ ਕਿ ਇਹ ਆਪਣੇ ਪਿੰਡਾਂ 'ਚ ਚਲੇ ਗਏ ਸੀ। ਇਹ ਵੀ ਪਾਕਿਸਤਾਨ ਔਰ ਬੰਗਲਾਦੇਸ਼ 'ਚੋਂ ਆਏ ਸਟੂਡੈਂਟ ਸੀ ਔਰ ਇਹ ਜਿਹੜੇ ਨੇ ਉਹਨਾਂ ਨੂੰ ਕਿਹਾ ਜੀ ਅਵੰਤੀਪੁਰਾ ਏਰੀਏ ਦੇ ਨੇ। ਉਹਨਾਂ ਨੂੰ ਇਸ ਲਈ ਸੈਕਸ਼ਨ 188, 270, 271 ਦੇ ਥੱਲੇ ਉਹਨਾਂ ਨੇ ਫੜ ਲਿਆ ਔਰ FIR ਰਜਿਸਟਰ ਕੀਤੀ ਹੈ ਕਿ ਜੀ ਉਹਨਾਂ ਨੇ ਦੱਸਿਆ ਨਹੀਂ ਹੈ ਕਿ ਉਹ ਬਾਹਰੋਂ ਪੜ੍ਹ ਕੇ ਆਏ ਨੇ। ਹੁਣ ਇਹ ਕਿਹਨਾਂ ਤਰੀਕਾਂ ਦੇ ਆਏ ਹੋਏ ਨੇ, ਕਦੋਂ ਹੈ, ਏਅਰਪੋਰਟਾਂ 'ਤੇ ਜੇ ਤੁਸੀਂ ਕੋਈ ਰੱਖਿਆ ਹੀ ਨਹੀਂ ਸੀ ਸਿਸਟਮ ਤੇ ਲੋਕ ਸਿੱਧੇ ਆਪਣੇ ਘਰਾਂ 'ਚ ਚਲੇ ਗਏ। ਔਰ ਇਹਦੇ ਨਾਲ ਈਵਨ ਕਿਵੇਂ ਹੁਣ ਇੱਕ ਪਾਸੇ ਪਾਕਿਸਤਾਨ ਦੀ ਵੀ ਹਾਲਤ ਬਦਤਰ ਹੈ ਇਸ ਵੇਲੇ ਕਰੋਨਾ ਵਾਇਰਸ ਕਰਕੇ। ਪਾਕਿਸਤਾਨ ਨੂੰ ਇਹ ਤਾਂ ਨਹੀਂ ਸੁਝਦਾ ਵੀ ਉਹਨੇ ਕਸ਼ਮੀਰ ਦੇ ਵਿੱਚ ਹਥਿਆਰੋਂ ਤਾਂ ਵੈਸੇ ਹੀ ਨਹੀਂ ਮਦਦ ਕਰਨਾ ਚਾਹੁੰਦੇ ਇਸ ਵੇਲੇ ਅਮਰੀਕਨ ਦਵਾ ਔਰ IMF ਦੀ। ਔਰ ਖਬਰ ਹੈ ਮੇਜਰ ਹਾਲ ਆਫ ਆਰਮਸ ਐਮਨੀਸ਼ਨ ਇਨ ਜੰਮੂ ਐਂਡ ਕਸ਼ਮੀਰ ਕਿ ਜੀ ਪੁਲਿਸ ਨੇ the security forces recovered a major haul of arms, Srinagar ਦੀ ਰੇਟ ਲਾਈਨ ਨਾਲ, arms and ammunition on Monday and arrested 6 suspects in North Kashmir. Police said the recovery included 8 AK rifles, 25 AK magazines, 750 AK rounds, 9 pistols, 16 pistol magazines, 351 pistol rounds, 77 grenades and 21 detonators. ਹੁਣ ਇੰਨੇ ਲੰਬੇ ਜਿਹਦੇ 'ਚ ਪਿਸਤੌਲ ਵੀ ਨੇ, AK-47 ਵੀ ਹੈ, ਰਾਉਂਡ ਵੀ ਨੇ ਔਰ ਮੈਗਜ਼ੀਨਸ ਵੀ ਨੇ। ਇਹ ਕਿੱਥੋਂ ਆ ਗਏ ਜੀ? ਮਤਲਬ ਇਹ ਹੈ ਕਿ ਇਹਨਾਂ ਨੇ ਇਸ ਬਹਾਨੇ ਨਾਲ, ਕਿਉਂਕਿ ਲਾਕਡਾਊਨ ਹੈ, ਖਬਰਾਂ ਵੀ ਬੰਦ ਹੋ ਗਈਆਂ, ਕੰਟਰੋਲ
ਜਦੋਂ ਅਸੀਂ ਸ਼ੁਰੂ 'ਚ ਇੱਕ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਆਉਣ ਵਾਲੇ ਪੀਰੀਅਡ 'ਚ ਮੁਲਕਾਂ 'ਚ ਬਹੁਤ ਕੁਝ ਬਦਲੇਗਾ, ਬਿਲਕੁਲ, ਕਿਉਂ ਨਹੀਂ। ਤੁਹਾਨੂੰ ਨਾਲ ਜੋ ਮਰਜ਼ੀ ਕਰ ਦੇਣ, ਜੋ ਮਰਜ਼ੀ ਚਾਰਜ ਅੱਗੇ ਤਾਂ ਸੀ ਕਿ ਵੀ ਹਥਿਆਰ, ਇਹ ਤਾਂ ਹਥਿਆਰ ਫੜ ਕੇ ਆਪ ਪਾ ਰਹੇ ਨੇ, ਉਹ ਵੀ ਕਹਿਣ ਜੀ ਇਹ ਤਾਂ ਕਰੋਨਾ ਸਪਰੈਡ ਕਰ ਰਿਹਾ, ਜਿਵੇਂ ਉਹ ਸਟੂਡੈਂਟ ਫੜ ਲਏ, ਹੁਣ ਉਹਨਾਂ ਦੇ ਖਿਲਾਫ ਹੋਰ ਕੁਝ ਨਹੀਂ ਹੈ ਜੀ, ਇਹ ਬਾਹਰੋਂ ਆਏ, ਇਹਨਾਂ ਨੇ ਦੱਸਿਆ ਨਹੀਂ ਜੀ ਇਹ ਬਾਹਰੋਂ ਆਏ। ਸੋ ਇੱਕ ਪਾਸੇ ਇਹ ਹੈ ਤੇ ਦੂਜੇ ਪਾਸੇ ਉਹਨਾਂ ਦੀ ਪੋਲੀਟੀਕਲ ਗੇਮ ਵੀ ਬਰਾਬਰ ਚੱਲ ਰਹੀ ਹੈ ਕਿ ਜਿਵੇਂ ਫਾਰੂਕ ਅਬਦੁੱਲਾ ਤੋਂ ਬਾਅਦ ਹੁਣ ਲਗਭਗ 7.5 ਮਹੀਨੇ ਬਾਅਦ ਉਮਰ ਅਬਦੁੱਲਾ, ਜਿਹੜਾ ਫਾਰੂਕ ਅਬਦੁੱਲਾ ਦਾ ਲੜਕਾ ਹੈ, ਐਕਸ ਚੀਫ ਮਿਨਿਸਟਰ ਵੀ ਰਿਹਾ ਸੈਂਟਰ 'ਚ ਵੀ, ਉਹਨੂੰ ਰਿਲੀਜ਼ ਕਰਤਾ ਡਿਟੈਂਸ਼ਨ ਤੋਂ, ਤੇ ਬਹਾਨਾ ਸੁਪਰੀਮ ਕੋਰਟ ਨੇ ਕਿਹਾ ਸੀ ਜੀ ਕਰੋ ਨਹੀਂ ਤਾਂ ਅਸੀਂ ਹੀਅਰਿੰਗ ਕਰਨੀ ਹੈ। ਹੀਅਰਿੰਗ ਤੁਸੀਂ 7 ਮਹੀਨੇ ਨਾਲ ਕੀਤੀ ਤਾਂ ਹੁਣ ਅਸਾਂ ਕੀ ਸੀ। ਲੇਕਿਨ ਇਸ ਤੋਂ ਜਿਹੜੀ ਅਸੀਂ ਪਹਿਲੇ ਪੀਰੀਅਡ 'ਚ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਇਹ ਇਹਨਾਂ ਦੇ ਨਾਲ ਇੱਕ ਸਮਝੌਤਾ ਹੋਇਆ ਫਾਰੂਕ ਅਬਦੁੱਲਾ ਟੱਬਰ ਨਾਲ, ਮੁੰਡਾ ਵੀ ਬਾਹਰ ਆ ਗਿਆ। ਫਾਰੂਕ ਅਬਦੁੱਲਾ ਜਦੋਂ ਦਾ ਬਾਹਰ ਆਇਆ ਉਹਨੇ ਆਰਟੀਕਲ 370 ਦੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ, ਕੋਈ ਹੋਰ ਗੱਲ ਨਹੀਂ ਕੀਤੀ। ਸੋ ਜ਼ਾਹਰ ਹੈ ਕਿ ਇਹ ਇਹਨਾਂ ਦਾ ਹਾਂ ਇਨਾ ਕੋ ਨੇ ਜ਼ਰੂਰ ਉਮਰ ਅਬਦੁੱਲਾ ਨੇ ਇੱਕ ਵਿਅੰਗ ਕੀਤਾ ਹੈ, ਜਾਇਬ ਕੀਤਾ ਹੈ। ਉਹਨੇ ਕਿਹਾ ਕਿ ਜੀ ਜਿਹੜੇ ਹੁਣ ਸਾਰੇ ਭਾਰਤੀ ਲਾਕਡਾਊਨ 'ਚ ਫਸਿਆ ਤੇ ਇਹ ਕੁਆਰੰਟਾਈਨ 'ਚ ਜਾਂ ਅਲੈਦਗੀ 'ਚ ਕਿਵੇਂ ਰਹਿਣਾ, ਇਹਦੀਆਂ ਮੈਂ ਟਿਪਸ ਦੇ ਸਕਦਾ। ਇਹ ਰਿਲੀਜ਼ ਹੋਣ ਤੋਂ ਬਾਅਦ ਉਹਨੇ ਟਵੀਟ ਕੀਤਾ ਕਿ ਮੈਂ ਇਹਦੀਆਂ ਟਿਪਸ, ਮਤਲਬ ਉਹਨੇ ਇਹ ਕਹਿਣਾ ਚਾਹਿਆ ਕਿ ਜੋ ਕੁਝ ਅਸੀਂ 7 ਮਹੀਨੇ ਕਸ਼ਮੀਰੀਆਂ ਨੂੰ ਤੁਸੀਂ ਰੱਖਿਆ, ਹੁਣ ਸਾਰੇ ਤੁਸੀਂ ਆਪ ਉਸ ਨੂੰ ਭੋਗ ਰਹੇ ਹੋ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਖੇਡ ਹੈ ਔਰ ਇਹ ਫਰੈਂਡਲੀ ਖੇਡ। ਹੁਣ ਬਿਆਨਬਾਜ਼ੀਆਂ ਵੀ ਹੋਣਗੀਆਂ ਮਾੜੇ ਮੋਟੇ, ਅਜੇ ਤਾਂ ਕਰੋਨਾ ਦੇ ਥੱਲੇ ਫਿਰ ਕਸ਼ਮੀਰ 'ਚ ਹੋਰ ਵੀ ਸਫਾਈ ਕਰਨਗੇ ਉਹਨਾਂ ਨੌਜਵਾਨਾਂ ਦੀ ਔਰ ਦੂਸਰੇ ਜਿਹੜੇ ਜਿਨ੍ਹਾਂ ਨੂੰ ਇਹ ਸਿੰਪੈਥਾਈਜ਼ਰ ਮੰਨਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਮੈਸੇਜ ਨੇ ਉਹ ਲੈ ਰਹੇ ਹਾਂ। ਸੋ ਇਮਰਾਨ ਅਲੀ ਜੀ ਕਹਿੰਦੇ ਨੇ ਕਿ ਵੈਲ ਡਨ ਸਰ, ਗ੍ਰੇਟ ਜੌਬ। ਐਂਡ ਸੁਰਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਸਿੰਘ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਮਿਆਂ ਆਕਾਸ਼ ਲਿਖਦੇ ਨੇ ਅਸਲਾਮ ਵਾਲੇਕੁਮ, ਉਹਨਾਂ ਨੇ ਲਿਖਿਆ ਫਰੋਮ ਪਾਕਿਸਤਾਨ, ਐਂਡ ਯੂ ਗਿਵ ਅਸ ਅਥੈਂਟਿਕ ਇਨਫੋਰਮੇਸ਼ਨ। ਐਂਡ ਯਾਜ਼ ਅੰਜੁਮ ਲਿਖਦੇ ਨੇ ਲਵ ਯੂ ਸਰ ਜੀ। ਐਂਡ ਫਿਰ ਅਫਜ਼ਲ ਅਹਿਮਦ ਜੀ ਲਿਖਦੇ ਨੇ ਗੁੱਡ ਇਨਫੋਰਮੇਸ਼ਨ, ਬਹੁਤ ਸ਼ੁਕਰੀਆ ਅਫਜ਼ਲ ਸਾਹਿਬ। ਐਂਡ ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਅਸੀਂ ਟਰਾਲਾ ਲੈ ਕੇ ਸਾਊਥ ਜਾਂਦੇ ਰਹਿੰਦੇ ਹਾਂ, ਉਹ ਲੋਕ ਬਹੁਤ ਸਮਝਦਾਰ ਹਨ, ਇੱਕ ਵਾਰੀ ਲਾਕਡਾਊਨ ਦਾ ਆਰਡਰ ਹੋ ਜੇ ਇੱਕਦਮ ਬੰਦ ਕਰ ਦਿੰਦੇ ਹਨ। ਹਾਂ, ਪੜ੍ਹਾਈ ਦਾ ਇੰਨਾ ਤਾਂ ਫਾਇਦਾ ਹੁੰਦਾ ਹੈ ਜੀ। ਸੈਫ ਸੁਨਾਨੀ ਜੀ ਹਮੇਸ਼ਾ ਇਸ ਤਰ੍ਹਾਂ ਸਾਨੂੰ ਆਪਣਾ ਪਿਆਰ ਭੇਜਦੇ ਨੇ। ਜਮੀਲ ਅਹਿਮਦ ਜੀ ਲਿਖਦੇ ਨੇ ਰੱਬ ਚੜ੍ਹਦੀ ਕਲਾ ਰੱਖੇ, ਲਵ ਯੂ ਡਾਕਟਰ ਸਾਹਿਬ ਤੇ ਕੌਰ ਸਿਸਟਰ, ਥੈਂਕ ਯੂ ਸੋ ਮਚ। ਐਂਡ ਫਿਰ ਸਾਡੇ ਕੋਲ ਅਰਸ਼ਦ ਰਾਜਾ ਜੀ ਦਾ ਹਮੇਸ਼ਾ ਤਰ੍ਹਾਂ ਮੈਸੇਜ ਹੈ, ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ, ਸੇਮ ਹੇਅਰ। ਐਂਡ ਫਿਰ ਸਾਡੇ ਕੋਲ ਮੈਸੇਜ ਹੈ ਬਲਵਿੰਦਰ ਸਿੰਘ ਜੀ, ਕਹਿੰਦੇ ਨੇ ਸ਼੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸਭ ਦੁੱਖ ਜਾਏ। ਸੋ ਜਿਹਾਦ ਮਹਿਮੂਦ ਜੀ ਕਹਿੰਦੇ ਨੇ ਇਸ ਵਕਤ ਪੂਰੀ ਦੁਨੀਆ ਬਹੁਤ ਮੁਸੀਬਤ ਵਿੱਚ ਹੈ। ਕੋਈ ਸ਼ੱਕ ਨਹੀਂ ਹੈ ਔਰ ਇਹੀ ਵਕਤ ਹੈ ਜਦੋਂ ਆਪਣੇ ਮੇਕਰ ਦੇ ਨਾਲ, ਕ੍ਰੀਏਟਰ ਦੇ ਨਾਲ ਜਿਹਨੇ ਸਾਨੂੰ ਸਾਜਿਆ ਬਣਾਇਆ, ਉਸ ਨੂੰ ਵੀ ਜਿਹੜੀ ਹੈ ਯਾਦ ਕਰੀਏ ਕਿ ਉਹੀ ਇਸ ਮੁਸੀਬਤ ਨੂੰ ਕੱਟਣ ਵਾਲਾ ਹੈ। ਬਿਲਕੁਲ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ ਵਾਹਿਗੁਰੂ ਸਾਹਿਬ ਜੀ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ, ਵਾਹਿਗੁਰੂ ਜੀ ਹਮੇਸ਼ਾ ਜਗਤ ਤੇ ਮਿਹਰ ਹੀ ਕਰਦੇ ਹਨ। ਬਿਲਕੁਲ, ਉਹ ਸਾਡੇ ਪਿਤਾ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨਹੀਂ ਥਾਈ, ਤਾਂ ਭਾਉ ਕਿਹਾ ਕਾੜਾ ਜੀ। ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕਿਉਂਕਿ ਤੂੰ ਹੀ ਮਾਂ ਹੈ, ਤੂੰ ਹੀ ਪਿਓ ਹੈ, ਤੂੰ ਹੀ ਹਰ ਥਾਂ ਰਾਖੀ ਕਰਨ ਵਾਲਾ ਹੈ, ਤੂੰ ਹੀ ਭਰਾ ਹੈ ਔਰ ਇਹੀ ਸਾਡਾ ਫੇਥ ਰਹਿਣਾ ਚਾਹੀਦਾ ਜੀ। ਸੋ ਫਿਰ ਉਹਨਾਂ ਦਾ ਮੈਸੇਜ ਹੈ ਬਲਿੰਦਰ ਸਿੰਘ ਜੀ ਦਾ, ਕਹਿੰਦੇ ਨੇ ਖਾਲਸਾ ਜੀ ਸਾਡੇ 10-12 ਟਰਾਲੇ ਨੇ, ਅਸੀਂ ਸਿੰਘ ਸਾਹਿਬ ਜੀ ਸਾਈਡ ਤੇ ਲਗਾ ਕੇ ਸਾਰਾ ਲਾਈਵ ਸੁਣਦੇ ਹਾਂ, ਅਸੀਂ ਸਾਊਥ ਵੱਲ ਚਲਦੇ ਹਾਂ, ਸਾਡੀ ਇੱਕ ਗੱਲ ਦਾ ਕੋਈ ਮੁੱਲ ਨਹੀਂ। ਸੋ ਨਾਈਸ। ਅਹਿਮਦ ਹਮਜ਼ਾ ਲਿਖਦੇ ਨੇ ਇੰਡੀਅਨ ਏਜੰਸੀਜ਼ ਕੋ ਡਾਇਸਪੋਰਾ ਸਿੱਖ ਬਹੁਤ ਜ਼ਿਆਦਾ ਤਕਲੀਫ ਦੇ ਰਹੇ ਹਨ। ਹਾਂਜੀ, ਕਿਉਂਕਿ ਉੱਥੋਂ ਵਾਲਿਆਂ ਦੀ ਤਾਂ ਉਹਨਾਂ ਨੇ ਸੰਗੀ ਕੁੱਟੀ ਹੋਈ ਹੈ ਜਾਂ ਡਰਾਏ ਹੋਏ ਨੇ, ਬਾਹਰ ਆਜ਼ਾਦ ਆਵਾਜ਼ ਹੈ, ਇਹ ਉਹਨਾਂ ਨੂੰ ਖੌਫ ਦਿੰਦੀ ਹੈ। ਹਾਂਜੀ। ਫਿਰ ਮੈਸੇਜ ਹੈ ਸਾਡੇ ਕੋਲ ਉਹਨਾਂ ਦਾ ਦੁਬਾਰਾ, ਕਹਿੰਦੇ ਨੇ 6 ਡਾਇਸਪੋਰਾ ਜ਼ਿੰਦਾਬਾਦ। थोड़ा सा डायस्पोरा 6 ने पूरी इंडियन स्टेट को अपने आगे लगाया हुआ है। पन्नू भाई और धालीवाल भाई जिंदाबाद। फिर लिखा पम्मा भाई जिंदाबाद। फिर बहुत शुक्रिया अहमद हमजा जी। और डायस्पोरा सिख ही ਜਿਹੜੇ ਨੇ ਉਹ ਗੇਮ ਚੇਂਜਰ ਨੇ ਉੱਥੇ,
ਇਸ ਗੱਲ ਦਾ ਸਾਡੇ ਦੁਸ਼ਮਣ ਨੂੰ ਚੰਗੀ ਤਰ੍ਹਾਂ ਪਤਾ ਹੈ, ਸਾਡੇ ਆਪਣਿਆਂ ਨੂੰ ਪਤਾ ਹੋਏ ਜਾਂ ਨਾ ਹੋਏ। ਜੀ। ਫਿਰ ਸਿਕੰਦਰ ਸਿੰਘ ਕੁਲਾਰ ਲਿਖਦੇ ਨੇ ਸੇਮ ਹੀਅਰ ਬਲਵਿੰਦਰ ਜੀ, ਉਹਨਾਂ ਨੇ ਉਮਰ ਖਾਨ ਨੂੰ ਰਿਸਪੌਂਸ ਕੀਤਾ ਹੈ। ਲਕਮੈਨ ਬਾਜਵਾ ਲਿਖਦੇ ਨੇ ਆਪ ਲੁਕਮਾਨ ਲਕਮਾਨ ਲਿਖਦੇ ਨੇ ਆਪ ਗ੍ਰੇਟ ਹੋ ਡਾਕਟਰ ਸਾਹਿਬ ਐਂਡ ਸਿਸਟਰ ਜੀ, ਥੈਂਕ ਯੂ ਸੋ ਨਹੀਂ ਮਚ। ਲੁਕਮਾਨ ਜੀ, ਗ੍ਰੇਟ ਤਾਂ ਰੱਬ ਦਾ ਨਾਂ ਹੈ, ਅਸੀਂ ਤਾਂ ਰੱਬ ਦੇ ਬੰਦੇ, ਕੋਸ਼ਿਸ਼ ਕਰਦੇ ਹਾਂ ਬੰਦੇ ਬਣੇ ਰਹਿਣ ਦੀ। ਭਾਈ ਗੁਰਮੀਤ ਸਿੰਘ ਜੀ ਸ਼ਿਕਾਇਤ ਕਰ ਰਹੇ ਨੇ, ਕਹਿੰਦੇ ਅੱਜ ਫੇਸਬੁੱਕ ਤੇ TV 84 ਨਹੀਂ ਚੱਲ ਰਿਹਾ। ਆਪਣਾ ਨਹੀਂ ਚੱਲ ਰਿਹਾ, ਟੈਕਨੀਕਲ ਟੀਮ ਦੱਸੇ ਕਿ ਚੱਲ ਰਿਹਾ। ਹਾਂਜੀ ਬੋਲੋ ਜੀ, ਕਿਉਂ ਨਹੀਂ ਚੱਲ ਰਿਹਾ TV 84 ਫੇਸਬੁੱਕ ਦੇ ਉੱਪਰ? ਕੋਈ ਰਿਸਪੌਂਸ ਨਹੀਂ ਆ ਰਿਹਾ। ਸੋ ਬ੍ਰੇਕ ਤੋਂ ਬਾਅਦ ਨਹੀਂ, ਬ੍ਰੇਕ ਨਹੀਂ ਲੈਣੀ ਆਪਾਂ ਹੁਣ ਅੱਜ ਦਾ ਵਿਚਾਰ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਮੰਗਲਵਾਰ ਦੇ ਪ੍ਰੋਗਰਾਮ 'ਚ ਸੂਫੀ ਕਲਾਮ ਉਸ ਦੀ ਵਿਚਾਰ ਸ਼ੁਰੂ ਕੀਤੀ ਹੈ ਔਰ ਪਿਛਲੇ ਹਫਤੇ ਅਸੀਂ ਹਜ਼ਰਤ ਸੁਲਤਾਨ ਬਾਹੂ, ਜਿਨ੍ਹਾਂ ਦਾ ਜਨਮ 1631 'ਚ ਹੋਇਆ, 1691 ਦੇ ਵਿੱਚ ਉਹ ਇਸ ਦੁਨੀਆ ਤੋਂ ਰੁਖਸਤ ਹੋਏ। ਉਹਨਾਂ ਦਾ ਪਿੰਡ ਆਵਾਨ, ਜ਼ਿਲ੍ਹਾ ਝੰਗ, ਔਰ ਬਹੁਤ ਵੱਡੇ ਜਿਹੜਾ ਕਾਦਰੀ ਸਕੂਲ ਆਫ ਸੂਫੀਜ਼ ਹੈ ਉਸ ਨਾਲ ਉਹਨਾਂ ਦਾ ਸੰਬੰਧ ਹੈ। ਔਰ ਅਜੇ ਵੀ ਜਿਹੜੇ ਬੇਸ਼ੱਕ ਜਦੋਂ ਸ਼ਾਹ ਹੁਸੈਨ ਜਾਂ ਬਾਬਾ ਬੁੱਲੇ ਸ਼ਾਹ ਉਹਨਾਂ ਦਾ ਕਲਾਮ ਗਾਇਆ ਜਾਂਦਾ ਤੇ ਉਸ ਦੇ ਵਿੱਚ ਵੀ ਜਿਹੜਾ, ਕਿਉਂਕਿ ਸੁਲਤਾਨ ਬਾਹੂ ਇੱਕ ਬੜੇ ਇਸਲਾਮਿਕ ਤਹਿਜ਼ੀਬ ਉਸ ਦੀ ਸ਼ਰ੍ਹਾ ਦੇ ਦਾਇਰੇ 'ਚ ਰਹਿੰਦੇ ਆ, ਉਹਨਾਂ ਨੇ ਜਿਹੜਾ ਇਸ਼ਕ ਹਕੀਕੀ ਦੀ ਗੱਲ ਕੀਤੀ ਹੈ। ਔਰ ਪਿਛਲੇ ਵੀਰਵਾਰ ਅਸੀਂ ਉਹਨਾਂ ਦੀ ਲਿਖਤ ਦੇ ਜਿਹੜੇ ਨੇ 3 ਕਪਲੇਟ ਪੜ੍ਹੇ ਸੀ। ਅੱਜ 3 ਅਸੀਂ ਅੱਗੋਂ ਜਿਹੜੇ ਆ ਉਹ ਜਾਰੀ ਕਰਾਂਗੇ, ਕਿਉਂਕਿ ਜਿਵੇਂ ਸੀ ਹਰਫੀਆਂ ਕਿਹਾ ਜਾਂਦਾ ਹੈ ਪੰਜਾਬੀ 'ਚ, ਇਹ ਅਲਫਾਬੈਟ ਦੇ ਨਾਲ, ਜੇ ਅਲਫ ਬੇ ਪੇ ਜਿਹੜਾ ਉਹ ਸ਼ੁਰੂਆਤ ਹੁੰਦੀ ਹੈ ਅਰੈਬਿਕ ਅਲਫਾਬੈਟ ਦੀ, ਜਿਹਦੇ 'ਚ ਫਾਰਸੀ ਵੀ ਲਿਖੀ ਜਾਂਦੀ ਹੈ, ਜ਼ਾਹਰਾ ਉਰਦੂ ਵੀ ਲਿਖਿਆ ਜਾਂਦਾ ਹੈ। ਔਰ ਹੁਣ ਸਾਡੀ ਪੰਜਾਬੀ ਜ਼ਬਾਨ ਵੀ ਲਹਿੰਦੇ ਪੰਜਾਬ 'ਚ ਇਸ ਸਕ੍ਰਿਪਟ ਦੇ ਵਿੱਚ ਹੀ ਹੁੰਦੀ ਹੈ, ਜਿਹਦਾ ਨਾਂ ਉਹਨਾਂ ਨੇ ਪੰਜਾਬੀ 'ਚ ਸ਼ਾਹਮੁਖੀ ਰੱਖਿਆ। ਸੋ ਸ਼ਬਦ ਅਲਫ ਤੋਂ ਹੀ ਸ਼ੁਰੂ ਹੁੰਦੀ ਹੈ ਅਲਫਾਬੈਟ, ਔਰ ਅਲਫ ਤੋਂ ਹੀ ਅੱਲਾ ਸ਼ੁਰੂ ਹੁੰਦਾ, ਜਿਹੜਾ ਰੱਬ ਹੈ, ਇੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ ਤੇ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ, ਉੱਥੇ ਕੀ ਆ ਕੇ ਮੁੱਕ ਜਾਂਦੀ ਹੈ। ਔਰ ਇਹ ਜਿਹੜੇ ਕਪਲੇਟ ਨੇ ਉਹਨਾਂ ਨੇ ਸੁਲਤਾਨ ਬਾਹੂ ਹਜ਼ਰਤ ਫਰਮਾਉਂਦੇ ਨੇ, ਅਲਫ ਅਹਿਦ ਦਿੱਤੀ ਜਾਂ ਆਣ ਵਿਖਾਲੀ, ਅੱਜ ਖੁਦ ਹੋਇਆ ਫਾਨੀ ਹੂ, ਕੁਰਬ ਵਿਸਾਲ ਮਕਾਮ ਨਾ ਮੰਜ਼ਲ, ਉੱਥੇ ਜਿਸਮ ਨਾ ਜਾਨੀ ਹੂ, ਨਾ ਉੱਥੇ ਇਸ਼ਕ ਮੁਹੱਬਤ ਕਾਈ, ਨਾ ਉੱਥੇ ਕੌਣ ਮਕਾਨੀ ਹੂ, ਐਨੋ ਐਨ ਥਿਓਸੇ ਬਾਹੂ, ਸਦ ਵਹਿਦਤ ਸੁਬਦਾਨੀ ਹੂ, ਸੁਬਹਾਨੀ ਹੂ, ਹਾਂ ਸੁਬਹਾਨੀ ਹੂ, ਹਾਂ ਸੁਬਹਾਨੀ ਹੂ। ਹੁਣ ਜ਼ਾਹਰ ਹੈ ਵੀ ਇਸ ਦੇ ਵਿੱਚ ਉਸ ਵਹਾਦਤ ਦਾ ਜ਼ਿਕਰ ਹੈ, ਉਸ ਇੱਕ ਰੱਬ ਦਾ ਜ਼ਿਕਰ ਹੈ ਕਿ ਜਦੋਂ ਤੁਸੀਂ ਉਸ ਦੇ ਨਾਲ ਓਤ ਪ੍ਰੋਤ ਹੁੰਦੇ ਹੋ, ਇੱਕਮਿਕ ਹੁੰਦੇ ਹੋ, ਤੇ ਫਿਰ ਤੁਹਾਨੂੰ ਇਹ ਨਜ਼ਰ ਆ ਜਾਂਦਾ ਹੈ ਕਿ ਇਹ ਜਿਹੜੀ ਦੁਨੀਆ ਹੈ ਇਹ ਫਾਨੀ ਹੈ, ਖਤਮ ਹੋਣ ਵਾਲੀ ਹੈ, ਇੱਥੋਂ ਤੁਸੀਂ ਤੁਰ ਜਾਣਾ। ਔਰ ਇਸ ਨੂੰ ਜੇ ਅਸੀਂ ਅਖੀਰਲੇ ਪਾਠ ਨੂੰ, ਨਾ ਉੱਥੇ ਇਸ਼ਕ ਮੁਹੱਬਤ ਕਾਈ, ਨਾ ਉੱਥੇ ਕੌਣ ਮਕਾਨੀ ਹੂ, ਹੁਣ ਇਹ ਉੱਥੇ ਨਾ ਕੋਈ ਜਿਸ ਰੱਬ ਦੀ ਦੁਨੀਆ 'ਚ ਅਸੀਂ ਜਾਣਾ ਹੈ, ਉੱਥੇ ਇਸ ਦੁਨੀਆ ਵਾਲੇ ਰਿਸ਼ਤੇ ਨਹੀਂ ਨੇ ਜਿਹੜੇ ਕਿ ਜ਼ਾਹਰ ਹੈ ਇਸ਼ਕ ਮਜ਼ਾਜੀ ਔਰ ਰਿਸ਼ਤੇਦਾਰੀਆਂ ਔਰ ਦੁਨੀਆ 'ਚ ਰਹਿਣ ਵਾਲੇ ਲੋਕਾਂ ਨਾਲ ਸੰਬੰਧਿਤ ਹੈ, ਤੇ ਨਾ ਹੀ ਉਹ ਜਿਸਮਾਨੀ ਜਿਹੜੇ ਰਿਸ਼ਤੇ ਨੇ ਜ਼ਾਹਰ ਹੈ ਇਸ ਦੁਨੀਆ ਦੇ। ਔਰ ਇਹ ਜਦੋਂ ਅਹਿਦ ਦੀ ਗੱਲ ਕੀਤੀ ਹੈ ਉਹਨਾਂ ਨੇ, ਅਲਫ ਅਹਿਦ ਦਿੱਤੀ ਜਾਂ ਆਣ ਵਿਖਾੜੀ, ਅਹਿਦ ਇਹੀ ਹੈ ਕਿ ਇੱਕ ਰੱਬ ਦਾ ਦੀਦਾਰ, ਤੇ ਜਦੋਂ ਰੱਬ ਦਾ ਦੀਦਾਰ ਹੋਇਆ ਫਿਰ ਇਹ ਸਮਝ ਆ ਗਿਆ ਕਿ ਇਹ ਸੰਸਾਰ ਫਾਨੀ ਹੈ, ਔਰ ਉਹ ਜਿਹੜੀ ਉਸ ਦੇ ਨਾਲ ਕੁਰਬ ਹੈ, ਕੁਰਬਤ ਹੈ, ਰੱਬ ਦੇ ਨਾਲ ਇੱਕ ਮਿਕਤ ਹੈ, ਵਿਸਾਲ ਵੀ ਵਸਲ, ਜਦੋਂ ਅਸੀਂ ਪੰਜਾਬੀ 'ਚ ਕਹਿੰਦੇ ਮਿਲਾਪ ਹੈ, ਇਹ ਹੀ ਅਲਟੀਮੇਟਲੀ ਸਾਡਾ ਸਭ ਕੁਝ ਬਣ ਜਾਂਦਾ ਹੈ। ਔਰ ਇਸ ਦੇ ਸਾਹਮਣੇ ਫਿਰ ਹੋਰ ਕੋਈ ਵੀ ਜਿਹੜੀ ਚੀਜ਼ ਉਹ ਅਹਿਮ ਨਹੀਂ ਲੱਗਦੀ। ਔਰ ਦੂਸਰਾ ਉਹਨਾਂ ਦਾ ਕਪਲੇਟ ਹੈ, ਅਲਫ ਅਜ਼ਲ ਅਬਦ ਨੂੰ ਸਹੀ ਕੀਤੋਸ, ਵੇਖ ਤਮਾਸ਼ੇ ਗੁਜ਼ਰੇ ਹੂ, 14 ਤਬਕ ਦਿਲੇ ਦੇ ਅੰਦਰ, ਆਤਸ਼ ਲਾਏ ਹੁਜਰੇ ਹੂ, ਜਿਨ੍ਹਾਂ ਹੱਕ ਨਾ ਹਾਸਲ ਕੀਤਾ, ਉਹ ਦੋਹੀਂ ਜਹਾਨੀ ਉਜੜੇ ਹੂ,
ਆਸ਼ਕ ਗਰਕ ਹੋਵੇ ਵਿੱਚ ਵਹਿਦਤ ਬਾਹੂ ਵੇਖ ਤਿਨਾਂ ਦੇ ਮੁਜਰੇ ਹੂ। ਜੀ ਹੁਣ ਜ਼ਾਹਰ ਹੈ ਕਿ ਜਿਹੜਾ ਇਸ਼ਕ ਹਕੀਕੀ ਹੈ ਇਹ ਰੱਬ ਦੇ ਪਿਆਰ ਵਿੱਚ ਗਰਕ ਹੋ ਜਾਣਾ ਹੈ। ਕਿਸੇ ਨੂੰ ਇਸ਼ਕ ਹਕੀਕੀ ਕਹਿੰਦੇ ਨੇ। ਜੀ ਬਹੁਤ ਵਾਰ ਅਸੀਂ ਦੁਨਿਆਵੀ ਸੁਹੱਪਣ, ਦੁਨਿਆਵੀ ਦੌਲਤ, ਦੁਨਿਆਵੀ ਹੁਸਨ ਉਸ ਦੇ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ, ਲੇਕਿਨ ਅਲਟੀਮੇਟਲੀ ਜਦੋਂ ਇਸ ਗੱਲ ਦੀ ਸਮਝ ਜਿਹੜੀ, ਜਦੋਂ ਹੂ ਲਫ਼ਜ਼ ਵੀ ਉਸ ਰੱਬ ਦਾ ਸੂਚਕ ਹੈ, ਅੱਲਾ ਦੀ ਯਾਦ ਹੈ ਜਾਂ ਅੱਲਾ ਦੀ ਜ਼ਾਤ ਹੈ, ਔਰ ਇਸ ਨੂੰ ਜੇ ਅਸੀਂ ਅਖੀਰਲੇ ਇਸ ਕਪਲੇਟ ਨੂੰ ਲਈਏ, ਜਿਨ੍ਹਾਂ ਹੱਕ ਨਾ ਹਾਸਲ ਕੀਤਾ। ਹੁਣ ਜਦੋਂ ਅਸੀਂ ਹੱਕ, ਸੱਚ, ਇਨਸਾਫ ਦੀ ਗੱਲ ਕਰਦੇ, ਹੱਕ ਇੱਕ ਰੱਬ ਹੈ ਬਿਲਕੁਲ, ਔਰ ਇਹ ਬੇਸ਼ੱਕ ਅਸੀਂ ਦੁਨਿਆਵੀ ਹੱਕਾਂ ਦੀ ਸੈਂਚ, ਰਾਈਟਸ ਦੀ ਸੈਂਚ ਗੱਲ ਕਰਦੇ ਹਾਂ, ਪਰ ਇਹ ਜਿਹੜਾ ਅਨਹਲ ਹੱਕ ਦੀ ਜਿਹੜੀ ਗੱਲ ਹੈ ਕਿ ਉਹ ਇੱਕ ਰੱਬ ਹੈ, ਉਸ ਦੇ ਕੋਈ ਸ਼ਰੀਕ ਨਹੀਂ, ਕੋਈ ਵਜੂਦ ਨਹੀਂ ਹੈ। ਜਿਨ੍ਹਾਂ ਹੱਕ ਨਾ ਹਾਸਲ ਕੀਤਾ ਉਹ ਦੋਹੀ ਜਹਾਨੀ ਉਜੜੇ ਹੋ। ਕਿ ਜਦੋਂ ਅਸੀਂ ਇਸ ਦੁਨੀਆ 'ਚ ਜ਼ਿੰਦਗੀ ਦੇ ਵਿੱਚ ਇਨਸਾਨੀ ਜਾਮੇ ਦੇ ਵਿੱਚ ਹੱਕ ਨਾਲ ਨਹੀਂ ਜੁੜਦੇ, ਵਹਾਦਤ ਨਾਲ ਨਹੀਂ ਜੁੜਦੇ, ਉਸ ਇੱਕ ਰੱਬ ਦੇ ਨਾਲ ਨਹੀਂ ਜੁੜਦੇ, ਤੇ ਫਿਰ ਇਹ ਲੋਕ ਵੀ ਜਾਂਦਾ ਹੈ ਤੇ ਅਗਲਾ ਤੇ ਜਾਂਦਾ ਹੀ ਜਾਂਦਾ ਹੈ, ਆਖਰਤ ਵੀ ਜਾਂਦੀ ਹੈ। ਜਿਸ ਨੂੰ ਜਦੋਂ ਅਸੀਂ ਇਹ ਗੁਰਬਾਣੀ ਦਾ ਫਰਮਾਨ ਪੜ੍ਹਦੇ ਹਾਂ ਕਿ ਜਿਹੜੇ ਰੱਬ ਨਾਲ ਜੁੜਿਆ ਹੋਣਾ ਹੈ, ਉਸ ਦਾ ਮਤਲਬ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਿ ਇਹ ਲੋਕ ਵੀ ਸਾਡਾ ਸੰਵਰ ਜਾਂਦਾ ਹੈ, ਅਗਲਾ ਵੀ ਸੰਵਰਦਾ ਹੈ। ਤੇ ਜੇ ਉਹਦੀ ਯਾਦ ਨਹੀਂ ਹੈ ਤੇ ਫਿਰ ਜਿਨ੍ਹਾਂ ਹੱਕ ਨਾ ਹਾਸਲ ਕੀਤਾ ਉਹ ਦੋਹੋਂ ਜਹਾਨੇ ਉਜੜੇ ਹੋ। ਇੱਥੇ ਵੀ ਉਜਾੜ ਹੈ, ਅੱਗੇ ਵੀ ਉਜਾੜ ਹੈ। ਆਸ਼ਕ ਗਰਕ ਹੋਵੇ ਵਿੱਚ ਵੈ, ਇੱਕ ਰੱਬ ਦੀ ਯਾਦ 'ਚ ਗਰਕ ਹੋ ਜਾਣਾ, ਇਹੀ ਆਸ਼ਕ ਦਾ ਕੰਮ ਹੈ। ਬਾਹੂ ਵੇਖ ਤਿਨਾਂ ਦੇ ਮੁਜਰੇ ਹੂ। ਤੇ ਇਹ ਫਿਰ ਇਹ ਮੁਜਰਾ ਹੈ, ਬੇਸ਼ੱਕ ਮੁਜਰਾ ਇਹ ਡਾਂਸ ਦੇ ਥੱਲੇ ਕਿਹਾ ਜਾਂਦਾ ਹੈ, ਪਰ ਇਹ ਜਿਹੜੇ ਰੱਬ ਦੇ ਪਿਆਰ ਵਿੱਚ ਗੜੁੰਦ ਨੇ, ਜਿਸ ਨੂੰ ਐਕਸਟੈਸੀ ਕਿਹਾ ਜਾਂਦਾ ਹੈ, ਬਲਿਸ ਕਿਹਾ ਜਾਂਦਾ ਹੈ, ਆਨੰਦ ਕਿਹਾ ਜਾਂਦਾ ਹੈ, ਤੇ ਇਹ ਉਹ ਹੈ ਕਿ ਫਿਰ ਕਿਉਂਕਿ ਇਹ ਸੂਫੀਆਨਾ ਕਲਾਮ ਹੈ ਜਿਸ ਦੇ ਵਿੱਚ ਕਿਤੇ ਘੁੰਗਰੂ ਬਣ ਕੇ ਯਾਰ ਨੂੰ ਮਨਾਉਣ ਦੀ ਗੱਲ ਹੈ, ਮੁਰਸ਼ਦ ਨੂੰ ਮਨਾਉਣ ਦੀ ਗੱਲ ਹੈ। ਔਰ ਇਹ ਫਿਰ ਜਿਹੜੇ ਰੱਬ ਦੇ ਪਿਆਰ 'ਚ ਹੁੰਦੇ ਨੇ ਉਹ ਦੁਨੀਆ ਤੋਂ ਬੇਖਬਰ ਹੁੰਦੇ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਦੁਨੀਆ ਕੀ ਕਹਿੰਦੀ ਹੈ। ਜਿਸ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਕਿਆ ਪਹਿਰੇ ਕਿਆ ਓੜ ਦਿਖਾਵੋ, ਕਿ ਬਿਨ ਕਰਤਾਰ ਕਹਾਂ ਕਿ ਫਿਰ ਤੁਹਾਡਾ ਕੀ ਤੁਸੀਂ ਪਹਿਨੇ ਹੈ, ਕੀ ਤੁਸੀਂ ਓੜਦੇ ਹੋ, ਕੀ ਤੁਸੀਂ ਖਾਂਦੇ ਹੋ, ਇਸ ਤੋਂ ਬੇਪਰਵਾਹੀ ਹੁੰਦੀ ਹੈ। ਔਰ ਤੀਸਰਾ ਕਪਲਟ ਹੈ ਅਲਫ ਅੰਦਰ ਹੂ ਤੇ ਬਾਹਰ ਹੂ, ਵਤ ਬਾਹਰ ਕਿੱਥੇ ਲਬੈਂਦਾ ਹੂ, ਜਿੱਥੇ ਹੂ ਕਰੇ ਰੁਸ਼ਨਾਈ ਉੱਥੋਂ ਤੋੜ ਹਨੇਰਾ ਵਹਿੰਦਾ ਹੂ। ਹੂ ਦਾ ਦਾਗ ਮੁਹੱਬਤ ਵਾਲਾ ਦਮ ਦਮ ਨਾਲ ਸੜੇਂਦਾ ਹੂ, ਦੋਵੇਂ ਜਗ ਗੁਲਾਮ ਉਸ ਬਾਹੂ, ਜੋ ਹੂ ਸਹੀ ਕਰੇਂਦਾ ਹੂ। ਹੂ ਰੱਬ ਹੈ ਬਿਲਕੁਲ। ਅਲਫ ਅੰਦਰ ਹੂ ਤੇ ਬਾਹਰ ਹੂ, ਕਿ ਤੁਹਾਨੂੰ ਅੰਦਰ ਤੇ ਬਾਹਰ ਉਹੀ ਪਿਆਰਾ ਨਜ਼ਰ ਆਉਂਦਾ, ਉਹੀ ਰੱਬ ਨਜ਼ਰ ਆਉਂਦਾ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਹੁਣ ਇਹ ਹੈ ਅੰਦਰ ਹੂ ਤੇ ਬਾਹਰ ਹੂ, ਵਤ ਬਾਹਰ ਕਿੱਥੇ ਲਬੈਂਦਾ ਹੂ। ਵਤ ਇਹ ਪੋਠੋਹਾਰੀ, ਕਿਉਂਕਿ ਉਹਨਾਂ ਦਾ ਸਬੰਧ ਉਸ ਏਰੀਏ ਨਾਲ ਹੈ, ਚੰਗ ਮੁਲਤਾਨ, ਜਿੱਥੇ ਇਹ ਵਤ ਲਫ਼ਜ਼ ਇਸਤੇਮਾਲ ਹੁੰਦਾ ਹੈ ਕਿ ਬਾਹਰ ਕਿੱਥੇ ਲੱਭਦਾ ਫਿਰਦਾ ਹੈ। ਅੰਦਰ ਹੂ ਤੇ ਅੰਦਰ ਵੀ ਹੈ ਬਾਹਰ ਵੀ ਹੈ, ਜਿੱਥੇ ਹੂ ਕਰੇ ਰੋਸ਼ਨਾਈ, ਜਿੱਥੇ ਰੱਬ ਦਾ ਨਾਂ ਆ ਗਿਆ ਉੱਥੇ ਚਾਰ ਚਫੇਰਾ ਚਾਨਣ ਹੈ, ਉੱਥੋਂ ਤੋੜ ਹਨੇਰਾ ਵਹਿੰਦਾ ਹੂ, ਉਹ ਤੁਰ ਜਾਂਦਾ ਹਨੇਰਾ, ਭੱਜ ਜਾਂਦਾ ਉੱਥੋਂ। ਹੂ ਦਾ ਦਾਗ ਮੁਹੱਬਤ ਵਾਲਾ, ਜਿਸ ਦੇ ਅੰਦਰ ਹੂ ਵਸਿਆ, ਰੱਬ ਵਸਿਆ, ਉਸ ਦੇ ਉੱਤੇ ਮੁਹੱਬਤ ਦਾ ਨਿਸ਼ਾਨ ਹੈ। ਦਮ ਦਮ ਨਾਲ ਸੜੇਂਦਾ ਹੂ, ਉਹਦਾ ਤਾਂ ਹਰ ਦਮ ਜਿਹੜਾ ਉਹਦੀ ਰੱਬ ਦੀ ਪਿਆਰੇ ਦੀ ਯਾਦ ਹੁੰਦਾ ਹੈ। ਦੋਵੇਂ ਜਗ ਗੁਲਾਮ ਉਸ ਬਾਹੂ, ਜੋ ਹੂ ਸਹੀ ਕਰੇਂਦਾ ਹੋ। ਫਿਰ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਜਹਾਨ ਵੀ ਤੇ ਉਹ ਜਹਾਨ ਵੀ, ਦੋਵੇਂ ਜਗ ਗੁਲਾਮ ਉਸ ਬਾਹੂ, ਜੋ ਹੂ ਸਹੀ ਕਰੇਂਦਾ ਹੂ। ਜਿਹੜਾ ਉਸ ਰੱਬ ਦੇ ਨਾਲ ਜੁੜ ਗਿਆ ਉਹ ਸਾਰੇ ਉਸ ਪਿਆਰੇ ਦੇ ਨਾਲ ਜੁੜਿਆ ਹੋਇਆ, ਉਸ ਕਾਇਨਾਤ ਦਾ ਹਿੱਸਾ ਬਣ ਜਾਂਦਾ ਹੈ।
ਤੇ ਜਤ ਦੇਖਾਂ ਤਤ ਤਤ ਤੂੰ ਵਾਲੀ ਹਾਲਤ ਨੂੰ ਪ੍ਰਾਪਤ ਹੁੰਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸਨ ਆਗਿਆ ਦਿਓ। ਦੇਖਦੇ ਰਹੋ TV 84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।